ਜਿੰਨੀ ਪੰਜਾਬ ਦੀ ਇਸ ਵੇਲੇ ਆਬਾਦੀ ਹੈ ਉਨੀ ਆਬਾਦੀ ਵਾਸਤੇ ਮਕਾਨ ਬਣ ਜਾਣੇ ਆ। ਉਹ ਆਬਾਦੀ ਕਿੱਥੋਂ ਲਿਆਓਗੇ? ਇਹ ਦਿੱਲੀ ਵਾਲਿਆਂ ਨੇ ਇੱਕ ਧਾੜਵੀ ਬਣ ਕੇ ਇੱਥੇ ਆਏ ਨੇ। ਪੰਜਾਬ ਵਿੱਚ ਤਾਂ ਕੋਈ ਸਰਕਾਰ ਹੈ ਨਹੀਂ, ਉਹ ਇਹਦੇ ਤੋਂ ਮਾਲ ਬਣਾ ਕੇ ਭੱਜਣਾ ਚਾਹੁੰਦੇ ਨੇ। ਸਰਕਾਰ ਸਰਾਸਰ ਅਨਐਥੀਕਲ ਪਾਲਿਸੀਜ਼ ਲਿਆ ਕੇ ਲੋਕਾਂ 'ਚ ਉਹਨਾਂ ਨੇ ਇੱਕ ਜਿਹੜੀ ਨਵਾਂ ਗੋਲਾ ਸਿੱਟ ਦਿੱਤਾ। ਕੋਰਟ ਵਿੱਚ ਬਹੁਤ ਸਾਰੇ ਲੋਕਾਂ ਦੀ ਰਾਏ ਹੈ, ਪਰ ਮੇਰਾ ਮੰਨਣਾ ਸਾਰੀ ਉਮਰ ਦਾ ਤਜਰਬਾ, ਜੇ ਕੋਰਟ 'ਚੋਂ ਕਿਤੇ ਇੱਕ ਆਬਜ਼ਰਵੇਸ਼ਨ ਸਾਡੇ ਖਿਲਾਫ ਦੇ ਦਿੱਤੀ ਨਾ ਕਿਸੇ ਜੱਜ ਨੇ, ਸਰਕਾਰ ਉਹਨੂੰ ਫੜ ਕੇ ਬਹਿ ਜਾਂਦੀ ਹੈ। ਲਓ ਜੀ, ਹੁਣ ਤਾਂ ਕੋਰਟ ਨੇ ਆ ਕਹਿਤਾ। ਪਰ ਉਸ ਦੇ ਵਿੱਚ ਕੀ ਘਰ ਵੀ ਢਹਿਣਗੇ ਜਿਹੜੇ, ਜੇਕਰ ਇੱਕ ਪਿੰਡ ਦੇ ਆਲੇ ਦੁਆਲੇ ਦੀ ਵਾਹੀਯੋਗ ਜ਼ਮੀਨ ਆਉਂਦੀ, ਜਿਹੜੀ ਵਿੱਚ ਘਰ ਵੀ ਹੋਣਗੇ ਆਲੇ ਦੁਆਲੇ, ਉਹ ਵੀ ਸਾਰੇ ਲੈ ਕਿਸੇ ਨੇ ਘਰ ਪਾਇਆ ਹੋਇਆ ਖੇਤ ਦੇ ਵਿੱਚ, ਉਹਦਾ ਨੰਬਰ ਆ ਗਿਆ ਉਹਨਾਂ ਦੇ ਵਿੱਚ, ਉਹ ਸਾਰਾ ਖੇਤ ਇਨਕਲੂਡਿੰਗ ਘਰ ਸਭ ਕੁਝ ਜਾਏਗਾ ਸਰਕਾਰ ਨੂੰ। ਪੱਲੇ ਹੈ ਨਹੀਂ, ਤੇਲਾ ਕਰਦੀ ਮੇਲਾ ਸਰਕਾਰ ਦੇ ਕੋਲ ਕੁਝ ਨਹੀਂ, ਨਾ ਦਾ ਬਜਟ 'ਚ ਕੁਝ ਹੈ। ਪਰ ਤੁਸੀਂ ਕਹਿੰਦੇ ਹੋ ਪਾਈਪਲਾਈਨ ਦੇ ਵਿੱਚ ਹੋਰ ਵੀ ਜ਼ਮੀਨ ਲੈਣ ਦਾ ਪਲਾਨ ਹੈ, ਉਹ ਕੀ ਹੈ? 165 ਕਲੋਨੀਆਂ ਹੋਰ ਪਾਈਪਲਾਈਨ 'ਚ ਨੇ। ਅੱਛਾ ਜੀ। ਜਿਹੜਾ ਹੁਣ ਰੁਕ ਗਏ ਹੋਏ ਨੇ। ਲੋਕ ਘਰ ਲਈ ਸਾਡੇ ਤੋਂ ਡਿਮਾਂਡ ਕਰਦੇ ਨੇ। ਸਾਨੂੰ ਵੀ ਦੱਸ ਦੇਣ ਕਿਹੜੇ ਲੋਕ ਨੇ, ਸਾਨੂੰ ਤਾਂ ਕੋਈ ਲੱਭਦਾ ਨਹੀਂ। ਲੋਕ ਤਾਂ ਇਹਦੇ ਖਿਲਾਫ ਖੜੇ ਨੇ। ਜਿਹੜੇ ਹੈਗੇ ਉਹਨਾਂ ਨੂੰ ਦੱਸੋ ਤਾਂ ਸਹੀ ਲੋਕਾਂ ਨੂੰ। ਇਸੇ ਕਰਕੇ ਅਸੀਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਵੇਖ ਰਹੇ ਹੋ। ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੀਤੀ 2025 ਨੇ ਤੜਥੱਲੀ ਮਚਾ ਦਿੱਤੀ ਹੈ। ਵੱਖ-ਵੱਖ ਥਾਵਾਂ ਤੇ ਲੋਕ ਇਕੱਠੇ ਹੋ ਕੇ ਇਸ ਦੇ ਖਿਲਾਫ ਸੰਘਰਸ਼ ਦੇ ਲਈ ਆਵਾਜ਼ ਬੁਲੰਦ ਕਰ ਰਹੇ ਨੇ। ਅੱਜ ਪਿੰਡ ਜੋਧਾ ਦੇ ਵਿੱਚ ਖੜੇ ਆ। ਇੱਥੇ ਇਕੱਠ ਹੋਇਆ ਹੈ, ਖਾਸ ਤੌਰ ਤੇ ਕਿਸਾਨਾਂ ਦੇ ਨਾਲ ਮਨਰੇਗਾ ਮਜ਼ਦੂਰ ਵੀ ਆਏ ਨੇ। ਸਾਰੀ ਗੱਲਬਾਤ ਜਾਣਨ ਦੇ ਲਈ ਸਾਡੇ ਨਾਲ ਸੀਨੀਅਰ ਕਿਸਾਨ ਆਗੂ ਸਰਦਾਰ ਬਲਬੀਰ ਸਿੰਘ ਜੀ ਮੌਜੂਦ ਨੇ। ਉਹਨਾਂ ਦੇ ਕੋਲ ਚੱਲਦੇ ਹਾਂ। ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਜਿੱਥੇ ਆਪਾਂ ਕਿਸਾਨਾਂ ਦੀ ਗੱਲ ਤਾਂ ਕਰ ਹੀ ਰਹੇ ਹਾਂ ਕਿ ਉਹਨਾਂ ਨੂੰ ਲੈਂਡ ਪੂਲਿੰਗ ਦੇ ਨਾਲ ਕੀ ਨੁਕਸਾਨ ਹੋਣਾ, ਵਾਹੀਯੋਗ ਜ਼ਮੀਨ ਜਾਣੀ ਹੈ, ਉੱਥੇ ਅੱਜ ਜਿਹੜਾ ਤਬਕਾ ਇਕੱਠਾ ਹੋਇਆ ਉਹਦੇ ਬਾਰੇ ਕੀ ਕਹੋਗੇ? ਉਹਨੂੰ ਕਿਹੋ ਜਿਹੇ ਨੁਕਸਾਨ ਹੋਣਗੇ? ਅਸਲ ਵਿੱਚ ਜਦੋਂ ਸਰਕਾਰ 116 ਪਿੰਡਾਂ ਦੀ ਟੋਟਲ ਜ਼ਮੀਨ ਲੈ ਲੇਗੀ, ਉਹਨਾਂ ਪਿੰਡਾਂ ਨੂੰ ਉਜੜਨਾ ਪਏਗਾ, ਤਾਂ ਉਸ ਪਿੰਡ ਵਿੱਚ ਜਿੰਨੇ ਲੋਕ ਵਸਦੇ ਉਹਨਾਂ ਨੂੰ ਸਾਰਿਆਂ ਨੂੰ ਉਜੜਨਾ ਪਏਗਾ। ਤਾਂ ਇਹ ਅਸੀਂ ਕੋਈ ਕੁਝ ਕਹੀ ਜੇ, ਜਦੋਂ ਸਿਰ ਜੋੜ ਕੇ ਪੰਡ ਬੰਨ੍ਹਦੇ ਹਾਂ, ਸਾਡੇ ਆਪਣੇ ਹਿੱਤ ਇੱਕ ਦੂਜੇ ਨਾਲ ਸਾਂਝੇ ਨੇ। ਤੇ ਅੱਜ ਦੀ ਸਥਿਤੀ 'ਚ ਸਰਕਾਰ ਨੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਹੈ, ਇਹਦੇ 'ਚ ਸਮਾਜ ਤੇ ਇਹਦਾ ਕੀ ਇੰਪੈਕਟ ਹੋਏਗਾ, ਇਹ ਕੋਈ ਸਟੱਡੀ ਨਹੀਂ ਕਰਾਈ। ਇਹ ਦਿੱਲੀ ਵਾਲਿਆਂ ਨੇ ਇੱਕ ਧਾੜਵੀ ਬਣ ਕੇ ਇੱਥੇ ਆਏ ਨੇ। ਪੰਜਾਬ ਵਿੱਚ ਤਾਂ ਕੋਈ ਸਰਕਾਰ ਹੈ ਨਹੀਂ, ਉਹ ਜੋ ਕਹਿੰਦੇ ਨੇ ਉਹ ਹੁੰਦਾ ਹੈ। ਉਹ ਇਹਦੇ ਤੋਂ ਮਾਲ ਬਣਾ ਕੇ ਭੱਜਣਾ ਚਾਹੁੰਦੇ ਨੇ, ਤੇ ਪੰਜਾਬ ਦੇ ਲੋਕ ਇਸ ਤਰ੍ਹਾਂ ਨਹੀਂ ਭੱਜਣ ਦੇਣਗੇ। ਪਰ ਜਿੰਨੀ ਪਾਲਿਸੀ ਹੈ ਉਹਦੇ ਵਿੱਚ ਕਿਤੇ ਕੋਈ ਕੰਪਨਸੇਸ਼ਨ ਕਿਸੇ ਨੂੰ ਗਰੀਬ ਪਾਰਟੀ ਨੂੰ ਦੇਣ ਦਾ ਕਿਤੇ ਜ਼ਿਕਰ ਤੱਕ ਨਹੀਂ ਹੈ। ਸਭ ਕੁਝ ਇੱਕੋ ਹੈ ਵੀ ਅਸੀਂ 9 ਕਿੱਲੇ ਜੇ ਲੈ ਲਏ, ਉਹਦੇ 'ਚੋਂ 3 ਤੁਹਾਨੂੰ ਦੇਵਾਂਗੇ। ਉਹ 3 ਕਿੱਲੇ ਵਾਲੇ ਨੂੰ ਵੀ 2 ਕਰੋੜ ਰੁਪਏ ਪਰ ਕਿੱਲਾ, 6 ਕਰੋੜ ਰੁਪਇਆ ਆਪਣੇ ਕੋਲੋਂ ਡਿਵੈਲਪਮੈਂਟ ਚਾਰਜਸ ਦੇਣੇ ਪੈਣਗੇ। ਜੇ ਨੇੜੇ ਦੀ ਕੋਈ ਸੜਕ ਕੱਢਤੀ, ਉਹ ਸੜਕ ਦੀ ਜ਼ਮੀਨ ਜਿਹੜੀ ਐਕਵਾਇਰ ਕੀਤੀ ਉਹਦੀ ਕੀਮਤ ਪਲੱਸ ਉੱਥੇ ਸੜਕ ਬਣਾਉਣ ਦਾ ਖਰਚਾ, ਉਹਦਾ 60% ਜਿਹੜਾ ਲੈਂਡ ਓਨਰ ਹੈ ਉਹਨੂੰ ਦੇਣਾ ਪਏਗਾ। ਸਰਕਾਰ ਆਪਣੇ ਕੋਲੋਂ ਕੀ ਕਰੇਗੀ? ਸਰਕਾਰ ਸਰਾਸਰ ਅਨਐਥੀਕਲ ਪਾਲਿਸੀਜ਼ ਲਿਆ ਕੇ ਲੋਕਾਂ 'ਚ ਉਹਨਾਂ ਨੇ ਇੱਕ ਜਿਹੜੀ ਨਵਾਂ ਗੋਲਾ ਸਿੱਟ ਦਿੱਤਾ। ਜਿਹਦੇ ਖਿਲਾਫ ਸਾਰੇ ਪੰਜਾਬ ਦੇ ਲੋਕ ਖੜੇ ਹੋ ਗਏ। ਪੰਜਾਬ ਦੇ ਲੋਕਾਂ ਦੀ ਇੱਕ ਖੂਬੀ ਹੈ, ਨਾ ਇਹ ਜ਼ੁਲਮ ਕਰਦੇ ਆ, ਨਾ ਜ਼ੁਲਮ ਬਰਦਾਸ਼ਤ ਕਰਦੇ। ਹੁਣ ਇੰਨਾ ਛੇਤੀ ਇੰਨਾ ਸੌਖਾ ਨਹੀਂ ਉਹ ਕਰ ਸਕਣਗੇ। ਮੈਨੂੰ ਲੱਗਦਾ ਵੀ ਜਾਂ ਤਾਂ ਉਹਨਾਂ ਨੂੰ ਵਿਡਰਾ ਕਰਨਾ ਪਊ, ਨਹੀਂ ਇਹ ਸਰਕਾਰ ਦਾ ਭੋਗ। ਰਾਜੇਵਾਲ ਸਾਹਿਬ, ਇਹਦੇ ਵਿੱਚ ਹੋਰ ਗੱਲ ਹੈ, 2013 ਦੇ ਲੈਂਡ ਐਕੁਜੀਸ਼ਨ ਐਕਟ ਨੂੰ ਪੂਰੀ ਤਰ੍ਹਾਂ ਦੇ ਨਾਲ ਸਾਈਡਲਾਈਨ ਕਰਕੇ, ਬਾਈਪਾਸ ਕਰਕੇ ਸਿੱਧਾ ਪਾਲਿਸੀ ਲੈ ਕੇ ਆ ਗਏ। ਕੀ ਲੱਗਦਾ ਉਸ ਦੇ ਵਿੱਚ ਜਿਹੜੀ ਸੋਸ਼ਲ ਇੰਪੈਕਟ ਅਸੈਸਮੈਂਟ, ਇਨਵਾਇਰਮੈਂਟਲ ਅਸੈਸਮੈਂਟ, ਉਹ ਤਾਂ ਗਈਆਂ ਹੀ ਗਈਆਂ, ਕੰਪਨਸੇਟ ਕਰਨ ਵਾਲੀਆਂ ਚੀਜ਼ਾਂ ਵੀ ਗਈਆਂ ਉਸ ਦੇ ਵਿੱਚ। ਫਿਰ ਉਸ ਨੂੰ ਪੂਰੇ ਤਰੀਕੇ ਨਾਲ ਕਾਨੂੰਨੀ ਤੌਰ ਤੇ ਇਗਨੋਰ ਕੀਤਾ ਜਾ ਸਕਦਾ ਸੀ? ਨਹੀਂ, ਉਹ ਸਰਕਾਰ ਹੈ, ਸੱਤਾ ਉਹਨਾਂ ਦੇ ਕੋਲ ਹੈ। ਅਸੈਂਬਲੀ 'ਚ ਹਾਲੇ ਪਾਸ ਨਹੀਂ ਕਰਾ ਸਕਦੇ। ਨੋਟੀਫਿਕੇਸ਼ਨ ਉਹਨਾਂ ਨੇ ਕਰਤੀ, ਅਸੈਂਬਲੀ 'ਚ ਵੀ ਪਾਸ ਕਰਾ ਲੈਣਗੇ। ਉਹ ਜਿਹੜੀਆਂ ਪਿਛਲੀਆਂ ਸਾਰੀਆਂ ਪਾਲਿਸੀਆਂ ਸਾਰੀਆਂ ਸੁਪਰਸੀਡ ਕਰ ਦਿੱਤੀਆਂ ਉਹਨਾਂ ਨੇ, ਤੇ ਉਹਨਾਂ ਨੂੰ ਅਧਿਕਾਰ ਹੈ, ਕਰ ਸਕਦੇ ਨੇ, ਕੋਈ ਸੱਤਾ ਉਹਨਾਂ ਦੇ ਕੋਲ। ਨਹੀਂ, ਪਰ ਇਸ ਨੂੰ ਕੋਰਟ ਦੇ ਵਿੱਚ ਲਿਜਾਇਆ ਜਾ ਸਕਦਾ? ਕੋਰਟ ਵਿੱਚ ਬਹੁਤ ਸਾਰੇ ਲੋਕਾਂ ਦੀ ਰਾਏ ਹੈ, ਪਰ ਮੇਰਾ ਮੰਨਣਾ ਸਾਰੀ ਉਮਰ ਦਾ ਤਜਰਬਾ, ਜੇ ਕੋਰਟ 'ਚੋਂ ਕਿਤੇ ਇੱਕ ਆਬਜ਼ਰਵੇਸ਼ਨ ਸਾਡੇ ਖਿਲਾਫ ਦੇ ਦਿੱਤੀ ਨਾ ਕਿਸੇ ਜੱਜ ਨੇ, ਸਰਕਾਰ ਉਹਨੂੰ ਫੜ ਕੇ ਬਹਿ ਜਾਂਦੀ ਹੈ। ਲਓ ਜੀ, ਹੁਣ ਤਾਂ ਕੋਰਟ ਨੇ ਆ ਕਹਿਤਾ। ਇਹ ਜਿਹੜੇ ਮਸਲੇ ਨੇ ਇਹੋ ਜਿਹੇ, ਇਹ ਲੋਕਾਂ ਦੇ ਦਬਾਅ ਹੇਠ ਐਜੀਟੇਸ਼ਨਲ ਅਪਰੋਚ ਨਾਲ ਲੜੇ ਜਾ ਸਕਦੇ ਆ। ਅੱਛਾ, ਇੱਕ ਰਾਜੇਵਾਲ ਸਾਹਿਬ ਕਲੀਅਰ ਕਰਿਓ ਚੀਜ਼, ਵਾਹੀਯੋਗ ਜ਼ਮੀਨ, ਖੇਤੀਬਾੜੀ ਵਾਲੀ ਜ਼ਮੀਨ, ਉਹਦੇ ਵਿੱਚ ਲਿਖਿਆ ਹੋਇਆ ਨੋਟੀਫਿਕੇਸ਼ਨ ਜਦੋਂ ਪੜ੍ਹਦੇ ਆ, ਪੁਰਾਣੀ ਜਿਹੜੀ ਮੈਂ ਦੇਖੀ ਹੈ, ਹੁਣ ਤਾਂ ਨੋਟੀਫਿਕੇਸ਼ਨ ਦੁਬਾਰਾ ਆ ਗਈ ਹੈ, ਪਰ ਉਸ ਦੇ ਵਿੱਚ
ਕੀ ਘਰ ਵੀ ਢਹਿਣਗੇ ਜਿਹੜੇ, ਜੇਕਰ ਇੱਕ ਪਿੰਡ ਦੇ ਆਲੇ ਦੁਆਲੇ ਦੀ ਵਾਹੀਯੋਗ ਜ਼ਮੀਨ ਆਉਂਦੀ ਜਿਹੜੀ ਵਿੱਚ ਘਰ ਵੀ ਹੋਣਗੇ ਆਲੇ ਦੁਆਲੇ, ਉਹ ਵੀ ਸਾਰੇ ਲੈ ਕਿਸੇ ਨੇ ਘਰ ਪਾਇਆ ਹੋਇਆ ਖੇਤ ਦੇ ਵਿੱਚ, ਉਹਦਾ ਨੰਬਰ ਆ ਗਿਆ ਉਹਨਾਂ ਦੇ ਵਿੱਚ, ਉਹ ਸਾਰਾ ਖੇਤ ਇਨਕਲੂਡਿੰਗ ਘਰ ਸਭ ਕੁਝ ਜਾਏਗਾ ਸਰਕਾਰ ਨੂੰ। ਇਹ ਬੜਾ ਕਲੀਅਰ ਹੈ। ਅੱਛਾ ਜੀ। ਜਦੋਂ ਕੋਈ ਨੰਬਰ ਖਸਰਾ ਨੰਬਰ ਵਿੱਚ ਪਾਤਾ ਨਾ ਸਰਕਾਰ ਨੇ, ਉੱਥੇ ਚਾਹੇ ਘਰ ਪਾਈ ਬੈਠਾ ਬੰਦਾ, ਪਰ ਕੰਪਨਸੇਸ਼ਨ ਸਰਕਾਰ ਨੇ ਦੇਣਾ ਕੋਈ ਨਹੀਂ। ਇਹ ਤਾਂ ਅਜੀਬ ਸਥਿਤੀ ਹੈ ਨਾ, ਦੇਣ ਲੈਣ ਨੂੰ ਕੱਖ ਨਹੀਂ, ਪੱਲੇ ਹੈ ਨਹੀਂ, ਤੇਲਾ ਕਰਦੀ ਮੇਲਾ ਮੇਲਾ, ਸਰਕਾਰ ਦੇ ਕੋਲ ਕੁਝ ਨਹੀਂ, ਨਾ ਦਾ ਬਜਟ 'ਚ ਕੁਝ ਹੈ, ਤੇ ਮੁਫਤੋਂ ਮੁਫਤੀ ਖੋਣਾ ਚਾਹੁੰਦੇ ਨੇ। ਰੀਹੈਬਿਲਿਟੇਸ਼ਨ ਦਾ ਕਿੱਦਾਂ ਹੋਊਗਾ ਉਹਨਾਂ ਲੋਕਾਂ ਦਾ? ਹੈ ਹੀ ਇਹ ਪਾਰਟੀ ਹੈ ਨਹੀਂ, ਗਾਇਬ ਹੈ ਨਹੀਂ, ਨਿੱਜੀ ਤੌਰ ਤੇ ਕੀ ਕਰਨ ਫਿਰ ਲੋਕ ਉਹਦੇ 'ਚ ਜਾ ਕੇ? ਆਹੀ ਵਿਰੋਧ ਹੈ ਨਾ ਵੀ ਲੋਕ ਕਿੱਥੇ ਜਾਣਗੇ। ਅਸੀਂ ਆਪਣੇ ਘਰ ਛੱਡ ਕੇ ਜਾਣ ਵਾਲੇ ਨਹੀਂ। ਲੋਕਾਂ ਨੇ ਤਾਂ ਪਿੰਡਾਂ ਵਿੱਚ ਮਤੇ ਪਾਸ ਕਰਕੇ ਬੋਰਡ ਲਾਉਣੇ ਸ਼ੁਰੂ ਕਰਤੇ ਵੀ ਸਾਡੇ ਤੇ ਕੋਈ ਅਫਸਰ ਜਾਂ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ 'ਚ ਆ ਕੇ ਬੈਠੇ। ਅੱਛਾ, ਇੱਕ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਜਲੰਧਰ ਦਾ ਕੋਟ ਕਲਾਂ ਪਿੰਡ ਦੇ ਵਿੱਚ ਰਾਤ ਦੇ ਸਮੇਂ ਇੱਕ ਡਾਕਟਰ ਤੇ ਇੱਕ ਹੋਰ ਪੇਸ਼ੇਵਰ ਵਿਅਕਤੀ ਆਉਂਦਾ ਹੈ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇ ਰੂਪ 'ਚ। ਕਹਿੰਦੇ ਵੀ ਉਹਨਾਂ ਦੇ ਕੋਲ ਇੱਕ ਪੈਂਪਲੇਟ ਸੀ, ਇੱਕ ਪਰਫਾਰਮਾ ਸੀ ਹਿੰਦੀ ਦੇ ਵਿੱਚ, ਉਹ ਭਰਾ ਰਹੇ ਸੀ ਤੇ ਉਸ ਤੇ ਗੱਲ ਕਰ ਰਹੇ ਸੀ। ਉਹ ਤਾਂ ਗਨੀਮਤ ਰਹੀ, ਕਿਸਾਨਾਂ ਨੇ ਫੜ ਲਿਆ, ਉਹਨਾਂ ਨੂੰ ਕਿਹਾ ਕੁਛ ਨਹੀਂ, ਬੋਲਚਾਲ ਦੇ ਵਿੱਚ ਹੀ ਉਹਨਾਂ ਨੂੰ ਸਾਰਾ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹ ਖਾਸੀ ਗੱਲ ਵਾਇਰਲ ਹੋ ਰਹੀ ਹੈ। ਏਦਾਂ ਜਦੋਂ ਲੋਕ ਆਉਂਦੇ ਨੇ, ਉਹਨਾਂ ਨਾਲ ਕਿਵੇਂ ਡੀਲ ਕਰਨਾ ਹੈ, ਉਹਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਇੱਕ ਵੀ ਛੇੜਛਾੜ ਦੀ ਇਹੋ ਜਿਹੀ ਘਟਨਾ ਵਾਪਰ ਗਈ, ਸਰਕਾਰ ਨੇ ਉਸ ਨੂੰ ਵੱਡਾ ਬਣਾ ਲੈਣਾ। ਦੇਖੋ, ਮੈਂ ਇਸੇ ਕਰਕੇ ਬਾਰ-ਬਾਰ ਇੱਕ ਗੱਲ ਕਹਿਣਾ ਵੀ ਕਦੇ ਵੀ ਵਾਇਲੈਂਟ ਐਜੀਟੇਸ਼ਨ ਜਿਹੜੀ ਕਦੇ ਸਫਲ ਨਹੀਂ ਹੁੰਦੀ। ਸਰਕਾਰ ਇਹਦੇ ਵਿੱਚ ਵਾਇਲੈਂਸ ਲਿਆਉਣ ਦੀ ਕੋਸ਼ਿਸ਼ ਕਰੇਗੀ, ਉਹਦੇ ਲਈ ਤਾਂ ਸਾਨੂੰ ਜੋਸ਼ ਔਰ ਹੋਸ਼ ਕਾਇਮ ਰੱਖਣਾ ਪਏਗਾ ਨਾ। ਜਿੱਥੇ ਜੋਸ਼ ਹੈ ਉਹਦੇ ਨਾਲ ਹੋਸ਼ ਵੀ ਰੱਖਣਾ ਜ਼ਰੂਰੀ ਹੈ। ਤੇ ਇਸੇ ਲਈ ਮੈਂ ਕਿਹਾ ਵੀ ਪੀਸਫੁਲ ਰਹਿਣਾ ਬਹੁਤ ਜ਼ਰੂਰੀ ਹੈ, ਡਿਸਿਪਲਿਨ 'ਚ ਰਹਿਣਾ ਬਹੁਤ ਜ਼ਰੂਰੀ ਹੈ। ਸਰਕਾਰ ਕੁਝ ਵੀ ਹੱਥਕੰਡਾ ਅਪਣਾਏਗੀ, ਪਰ ਇਹ ਤਾਂ ਅਸੀਂ ਦੇਖਣਾ ਵੀ ਸਾਡਾ ਉਹਦੇ ਨੁਕਸਾਨ ਹੈ, ਉਹਨੂੰ ਫੜ ਕੇ ਕਿਸੇ ਤਰ੍ਹਾਂ ਪਿੰਡ ਤੋਂ ਬਾਹਰ ਕੱਢ ਦਿਓ। ਅੱਛਾ, ਇੱਕ ਹੋਰ ਤੁਸੀਂ ਇੱਥੇ ਜ਼ਿਕਰ ਕੀਤਾ, ਇਹ ਤਾਂ ਹੁਣ 65,533 ਏਕੜ ਹੈ, ਪਰ ਤੁਸੀਂ ਕਹਿੰਦੇ ਹੋ ਪਾਈਪਲਾਈਨ ਦੇ ਵਿੱਚ ਹੋਰ ਵੀ ਜ਼ਮੀਨ ਲੈਣ ਦਾ ਪਲਾਨ ਹੈ, ਉਹ ਕੀ ਹੈ? 165 ਕਲੋਨੀਆਂ ਹੋਰ ਪਾਈਪਲਾਈਨ 'ਚ ਨੇ। ਅੱਛਾ ਜੀ। ਜਿਹੜਾ ਹੁਣ ਰੁਕ ਗਏ ਹੋਏ ਨੇ, ਉਹ ਆ ਜਿਹੜਾ 65,553 ਏਕੜ ਦਾ ਕਰਕੇ, ਉਹਦੇ ਬਾਅਦ ਜਿਹੜਾ ਲੋਕਾਂ ਦਾ ਰਿਐਕਸ਼ਨ ਆਇਆ ਉਹਦੇ ਕਰਕੇ ਉਹ ਰੁਕੀ ਬੈਠੇ ਨੇ ਹਾਲੇ। ਤੇ ਇਹਨੂੰ ਜਿਹੜਾ ਕਿਹਾ ਜਾ ਰਿਹਾ ਕਿ ਪੈਸੇ ਇਕੱਠੇ ਕਰਨ ਦਾ ਹੀ ਜ਼ਰੀਆ ਹੈ, ਕਿ ਸੱਚੀਓ ਇਹ ਪੈਸੇ ਇਕੱਠੇ ਕਰਨ ਦਾ, ਦਿੱਲੀ ਲਿਜਾਣ ਦਾ ਤਕਰੀਬਨ ਸਾਰਾ ਉਹੀ ਢੰਗ ਹੈ? ਮੈਨੂੰ ਇਹ ਦੱਸੋ, ਜਦੋਂ ਉਹਨਾਂ ਨੇ ਜ਼ਮੀਨ ਲੈ ਲੈਣੀ ਡਿਵੈਲਪ, ਇਹਨਾਂ ਨੇ ਤਾਂ ਕਰਨੀ ਨਹੀਂ। ਡਿਵੈਲਪ ਕਿਸੇ ਤੋਂ ਕਰਾਉਣਗੇ? ਉਹ ਕਾਰਪੋਰੇਟ ਹਾਊਸਿਸ ਤੋਂ ਕਰਾਉਣਗੇ। ਅੱਜ ਉਹ ਕਿਵੇਂ ਡਿਵੈਲਪ ਕਰਦੇ ਨੇ? ਪਹਿਲਾਂ ਜ਼ਮੀਨ ਮੁੱਲ ਖਰੀਦਦੇ ਨੇ, ਫਿਰ ਡਿਵੈਲਪ ਕਰਦੇ ਨੇ। ਹੁਣ ਉਹਨਾਂ ਨੂੰ ਮੁਫਤ ਦੀ ਜ਼ਮੀਨ ਹੈ, ਉਹਨਾਂ ਨੂੰ ਤਾਂ ਮੁਫਤ ਦੀ ਦਿੰਦੇ ਨਹੀਂ, ਉਹਨਾਂ ਨੂੰ ਕਹਿਣਗੇ ਸਿੱਟ ਕੀ ਸਿੱਟਦੇ, ਪੈਸੇ ਬਣਾਉਣਗੇ। ਤੇ ਕਿਸਾਨ ਪੈਰ ਪਾਉਣ ਦੇਣਗੇ ਹੁਣ ਖੇਤਾਂ? ਨਾ, ਸਵਾਲ ਨਹੀਂ ਕਰਨਗੇ। ਆਖਰੀ ਸਵਾਲ, ਦੀਪਕ ਬਾਲੀ ਹੋਣੀ ਜਿਹੜੇ ਇਹਨਾਂ ਦੀ ਪਾਰਟੀ ਦੇ ਸਕੱਤਰ ਨੇ, ਉਹ ਕਹਿੰਦੇ ਵੀ ਲੋਕ ਤਾਂ ਸਾਨੂੰ ਅਪਰੋਚ ਕਰ ਰਹੇ ਨੇ ਵੀ ਭਾਈ ਸਾਨੂੰ ਸਰਕਾਰੀ ਕਲੋਨੀਆਂ ਦੇ ਵਿੱਚ ਘਰ ਚਾਹੀਦੇ ਨੇ, ਇਸ ਕਰਕੇ ਅਸੀਂ ਇਹ ਕਾਰਵਾਈ ਕਰ ਰਹੇ ਹਾਂ, ਇਕੁਆਈਜੇਸ਼ਨ ਕਰ ਰਹੇ ਹਾਂ, ਇਹ ਪੂਲਿੰਗ ਕਰ ਰਹੇ ਹਾਂ। ਲੋਕ ਘਰ ਲਈ ਸਾਡੇ ਤੋਂ ਡਿਮਾਂਡ ਕਰਦੇ ਨੇ। ਸਾਨੂੰ ਵੀ ਦੱਸ ਦੇਣ ਕਿਹੜੇ ਲੋਕ ਨੇ, ਸਾਨੂੰ ਤਾਂ ਕੋਈ ਲੱਭਦਾ ਨਹੀਂ। ਅੱਛਾ, ਲੋਕ ਤਾਂ ਇਹਦੇ ਖਿਲਾਫ ਖੜੇ ਨੇ। ਜਿਹੜੇ ਹੈਗੇ ਉਹਨਾਂ ਨੂੰ ਦੱਸੋ ਤਾਂ ਸਹੀ ਲੋਕਾਂ ਨੂੰ। ਇਸੇ ਕਰਕੇ ਅਸੀਂ ਪੁੱਛਦੇ ਹਾਂ ਵੀ ਤੁਹਾਡੇ ਕੋਲ ਮਕਾਨ ਬਣਾਉਣ ਦੀ ਡਿਮਾਂਡ ਕਿੱਥੋਂ ਆਈ? ਹਾਂਜੀ, ਆਲਰੇਡੀ ਇੰਨਾ ਸ਼ਹਿਰੀਕਰਨ ਹੋ ਗਿਆ, 42% ਹੋ ਗਿਆ ਪੰਜਾਬ ਦਾ ਸ਼ਹਿਰੀਕਰਨ। ਨੈਸ਼ਨਲ ਐਵਰੇਜ ਹੈਗੀ 31%। ਤੇ ਹੁਣ ਇੱਥੇ ਪੰਜਾਬ ਤਾਂ ਕਿਸੇ ਨੂੰ ਮਕਾਨ ਚਾਹੀਦਾ ਨਹੀਂ। ਜਿਹੜੇ ਮਕਾਨ ਇਹ ਬਣਾਉਂਦੇ ਨੇ ਉਹ 1 ਕਰੋੜ ਤੋਂ ਘੱਟ ਹੈ ਨਹੀਂ। ਕੌਣ ਰਹੂ ਉੱਥੇ? ਜਿੰਨੀ ਪੰਜਾਬ ਦੀ ਇਸ ਵੇਲੇ ਆਬਾਦੀ ਹੈ, ਉਨੀ ਆਬਾਦੀ ਵਾਸਤੇ ਮਕਾਨ ਬਣ ਜਾਣੇ ਆ। ਉਹ ਆਬਾਦੀ ਕਿੱਥੋਂ ਲਿਆਓਗੇ? ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੰਦੇ। ਲੋਕਾਂ ਨੂੰ ਗੁੰਮਰਾਹ ਕਰਨ ਦੇ ਮਾਹਰ ਨੇ, ਗੁੰਮਰਾਹ ਕਰਨ ਲੱਗੇ ਨੇ। ਪਰ ਫੋਰਚੂਨੇਟ ਪਹਿਲੂ ਇਹ ਹੈ ਵੀ ਲੋਕਾਂ ਨੂੰ ਸਮਝ ਆ ਗਈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।